ਸੌਣ ਦੀ ਹਾਲਤ ਨੂੰ ਨੀਂਦ ਆਖਦੇ ਨੇ, ਠੀਕ ਹੈ ਜੀ। ਲੇਕਿਨ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਇੱਥੇ ਨੀਂਦਰ ਲਫ਼ਜ਼ ਜਿਹੜਾ ਨਾ ਜੀ ਉਹਨੂੰ ਕਸੀਰੁਲ ਮੁਆਨੀ, ਕਸੀਰੁਲ ਜਹਿਤੀ ਲਫ਼ਜ਼ ਦੇ ਤੌਰ ਤੇ ਯਾਨੀ ਮਲਟੀਪਲ ਮੀਨਿੰਗਸ ਲਏ ਨੇ। ਇਸ ਇੱਕ ਲਫ਼ਜ਼ ਤੋਂ ਉਹਨਾਂ ਨੇ ਕਈ ਮਾਇਨੇ ਕੱਢੇ ਨੇ। ਨੀਂਦਰ ਲਫ਼ਜ਼ ਤੋਂ ਲਫ਼ਜ਼ ਇੱਕ ਕੇ ਮਾਇਨੇ ਬੇਤਹਾਸ਼ਾ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਕੱਢੇ ਨੇ। ਜਿਹੜੇ ਫਰਜ਼ ਨੇ ਉਹ ਸਾਡੇ ਸਿਰ ਤੇ ਕਰਜ਼ ਨੇ, ਉਹ ਸਾਨੂੰ ਕਰਜ਼ਾ ਲਾਉਣਾ ਹੀ ਪੈਣਾ। ਲੇਕਿਨ ਅਸੀਂ ਕਈ ਵਾਰੀ ਕਚੰਨੀ ਮਾਰ ਜਾਂਦੇ ਆ। ਨਮਾਜ਼ ਸਾਨੂੰ ਪਤਾ ਹੈ ਅੱਲਾਹ ਪਾਕ ਦਾ ਬੁਲਾਵਾ ਆ ਰਿਹਾ ਤੇ ਅਸੀਂ ਲੇਟ ਕਰੀ ਜਾਂਦੇ ਆ, ਗੱਲੀ ਲੱਗੇ ਰਹਿੰਦੇ ਆ, ਈਜ਼ੀ ਲੈਨੇ ਆ ਸਾਹਿਬ ਦੇ ਹੁਕਮ ਨੂੰ। ਚਿੜੀ ਚੂਕ ਦੀ ਨਾਲ ਜਾਂ ਟੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ। ਹੋਈ ਸੁਬੋ ਸਾਦਕ ਜਦੋਂ ਆਉਣ ਰੋਸ਼ਨ, ਤੁਦੋਂ ਲਾਲੀਆਂ ਆਣ ਚੁਚਲਾਣੀਆਂ ਨੇ। दोस्तों का फूल भी पत्थर लगा ताहिर मुझे, रात भर एहसास की दीवार से लिपटा रहा। ऐसी खूबसूरती ना लफज एक वरत्या पीर वारिस शाह होरां, मतलब कई कड्डे ने। आओ हुण पहले मुश्किल लफजां दे मतलब ते तर्जमे तुहाडे हजूर बयान करिए। ओ चल लो जी, देश पंजाब दे सारे रंग वेखण लई बणिया है मेला टीवी। सबसक्राइब करो ते लुट लो मेला। बिस्मिल्लाहिर्रहमानिर्रहीम। शुरू खुदा दे नामों जिसदा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालेओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਬੜੇ ਹੀ ਪਿਆਰੇ ਮਿੱਤਰ ਇੰਡੀਆ ਦੇ ਸ਼ਹਿਰ ਬਟਾਲਾ ਦੇ ਨਾਲ ਉਹਨਾਂ ਦਾ ਤਾਲੁਕ ਹੈ। ਬਟਾਲਾ ਦੇ ਨਾਲ ਇੱਕ ਲਾਗੇਲਾ ਪਿੰਡ ਹੈ ਸੇਖਵਾਂ ਘਮਾਣਾ, ਉੱਥੋਂ ਦੇ ਵਸਨੀਕ ਨੇ, ਸਕੂਲ ਟੀਚਰ ਨੇ ਸਰਦਾਰ ਸਰਬਜੀਤ ਸਿੰਘ ਜੀ। ਤੇ ਇੱਕ ਹੋਰ ਸਾਡੇ ਵੀਰ ਉਹ ਵੀ ਇੰਡੀਆ ਦੇ ਸ਼ਹਿਰੀ ਨੇ, ਉਹਨਾਂ ਦਾ ਨਾਂ ਹੈ ਲੇਖ ਰਾਜ ਲਹਿਰੀ ਜੀ। ਇਹਨਾਂ ਦੋਵਾਂ ਸਾਡੇ ਮਿੱਤਰਾਂ ਨੇ ਸਾਨੂੰ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦਾ ਇੱਕ ਕਤਾ, ਇੱਕ ਸ਼ੇਰੀ ਟੋਟਾ ਭਿਜਵਾਇਆ ਹੈ ਤੇ ਹੁਕਮ ਦਿੱਤਾ ਹੈ, ਸਾਥੋਂ ਮੰਗ ਕੀਤੀ ਹੈ ਕਿ ਉਹਦਾ ਤਰਜਮਾ, ਉਹਦੀ ਸ਼ਰ੍ਹਾ, ਉਹਦੀ ਵਿਆਖਿਆ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਸਾਡੇ ਵੀਰ ਜਿਹੜੇ ਨੇ ਉਹ ਬੜੇ ਬੜੇ ਅੱਛੇ ਕਮੈਂਟਸ ਕਰਦੇ ਨੇ, ਜਿਹੜੇ ਇੰਡੀਆ ਦੇ ਸ਼ਹਿਰੀ ਨੇ। ਪੰਜਾਬ, ਇੰਡੀਅਨ ਪੰਜਾਬ ਜਿਹੜਾ ਜਿਹਨੂੰ ਅਸੀਂ ਚੜ੍ਹਦਾ ਪੰਜਾਬ ਆਖਦੇ ਆ, ਉਹਦੇ ਵਾਸੀ ਜਿਹੜੇ ਨੇ ਉਹ ਆਖਦੇ ਨੇ ਕਿ ਪੀਰ ਵਾਰਿਸ ਸ਼ਾਹ ਸੈਯਦ ਦੀ ਹੀਰ ਇੰਡੀਆ ਦੇ ਵਿੱਚ ਵੀ ਬੜੇ ਜ਼ੌਕ ਸ਼ੌਕ ਦੇ ਨਾਲ ਪੜ੍ਹੀ ਜਾਂਦੀ ਹੈ। ਇਹ ਰੋਮਾਨਵੀ ਦਾਸਤਾਨ ਇੰਡੀਅਨ ਪੰਜਾਬ ਵਿੱਚ ਵੀ ਬੜੀ ਮਕਬੂਲ ਹੈ, ਲੇਕਿਨ ਇਹਦੇ ਵਿੱਚ ਜਿਹੜੇ ਅਰਬੀ ਫਾਰਸੀ ਦੇ ਅਲਫਾਜ਼ ਆਉਂਦੇ ਨੇ ਔਰ ਤਮਸੀਲਾਂ ਆਉਂਦੀਆਂ ਨੇ, ਉਹ ਸਾਡੇ ਇੰਡੀਅਨ ਜਿਹੜੇ ਕਾਰਈਨ ਨੇ ਉਹਨਾਂ ਦੇ ਵਾਸਤੇ ਅਟਕਲ ਦਾ ਸਬਬ ਬਣ ਜਾਂਦੀਆਂ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ।
ਅਸਾਂ ਆਪਣੇ ਪਿਛਲੇ ਵਲੌਗ ਦੇ ਵਿੱਚ ਕੁਝ ਕੁਰਾਨੇ ਪਾਕ ਦੀਆਂ ਆਇਤ ਦਾ ਬੜਾ ਸੋਹਣਾ ਤਰਜਮਾ ਕਰਕੇ ਆਪਣੀ ਅਕਲ ਬਿੱਤ ਮੁਜਬ ਤੁਹਾਡੇ ਹਜ਼ੂਰ ਪੇਸ਼ ਕੀਤਾ। ਤੁਸਾਂ ਵੀ ਪਸੰਦ ਕੀਤਾ ਤੇ ਸਾਡੇ ਇੰਡੀਆ ਦੇ ਵਿਊਅਰਸ ਨੇ ਬੜਾ ਹੀ ਪਸੰਦ ਕੀਤਾ। ਹੁਣ ਉਹਨਾਂ ਨੇ ਸਾਨੂੰ ਇਹ ਜਿਹੜਾ ਭਿਜਵਾਇਆ ਹੈ ਅੱਜ ਕਤਾ ਪੀਰ ਵਾਰਿਸ ਸ਼ਾਹ ਸੈਯਦ ਦਾ, ਪਹਿਲੇ ਮੈਂ ਉਹ ਤੁਹਾਡੇ ਹਜ਼ੂਰ ਬਿਆਨ ਕਰ ਲਵਾਂ, ਫਿਰ ਉਹਦੇ ਮੁਸ਼ਕਲ ਅਲਫਾਜ਼ ਦਾ ਤਰਜਮਾ ਤੇ ਮਤਲਬ ਤੁਹਾਡੇ ਸੇਵਾ 'ਚ ਬਿਆਨ ਕਰਾਂਗਾ। ਪੀਰ ਵਾਰਿਸ ਸ਼ਾਹ ਸੈਯਦ ਹੋਰੀ ਲਿਖਦੇ ਨੇ ਭਈ ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ, ਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ, ਨੀਂਦਰ ਲੁੱਟਿਆ ਰਾਹ ਪੰਧਾਣਿਆਂ ਨੂੰ, ਤੇ ਇਸ ਨੀਂਦ ਨੇ ਸ਼ਾਹ ਫਕੀਰ ਕੀਤੇ, ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ, ਤੇ ਨੀਂਦਰ ਸ਼ੇਰ ਤੇ ਦੇਵ ਇਮਾਮ ਕੁੱਠੇ, ਨੀਂਦਰ ਮਾਰਿਆ ਵੱਡੇ ਸਿਆਣਿਆਂ ਨੂੰ, ਤੇ ਸੁੱਤੇ ਸੋਈ ਵਗੁੱਤੜੇ ਅਦਮ ਵਾਂਗੂ, ਗਾਲਬ ਨੀਂਦ ਹੈ ਦੇਵ ਰੰਝਾਣਿਆਂ ਨੂੰ, ਤੇ ਨੀਂਦਰ ਹੇਠ ਸੁੱਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ, ਤੇ ਨੀਂਦਰ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫੀ ਵਾਣਿਆਂ ਨੂੰ, ਤੇ ਨੀਂਦਰ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ, ਤੇ ਨੀਂਦਰ ਫਜਰ ਦੀ ਕਜ਼ਾ ਨਮਾਜ਼ ਕਰਦੀ ਸ਼ੈਤਾਨ ਤੰਬੂਆਂ ਤਾਣਿਆਂ ਨੂੰ, ਤੇ ਨੀਂਦਰ ਵੇਖ ਸੱਸੀ ਨੂੰ ਵਕਤ ਪਾਇਆ, ਫਿਰੇ ਢੂੰਡਦੀ ਬਾਰ ਵਨਵਾਨਿਆਂ ਨੂੰ, ਤੇ ਰਾਂਝੇ ਹੀਰ ਨੂੰ ਬੰਨ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਕਤ ਵਿਹਾਣਿਆਂ ਨੂੰ, ਤੇ ਸਾਡੇ ਤਿੰਨ ਹੱਥ ਜਿਵੇਂ ਹੈ ਮਿਲਕ ਤੇਰੀ, ਵਾਰਿਸ ਸ਼ਾਹ ਕਿਉਂ ਵਲੇ ਵਲਾਣਿਆਂ ਨੂੰ। ਸਾਹਿਬੋ, ਇਹ ਜਿਹੜਾ ਵਾਰਿਸ ਸ਼ਾਹ ਦਾ ਮਨਜ਼ੂਮ ਕਤਾ ਹੈ, ਇਹ ਬੰਦ, ਇਹ ਟੋਟਾ ਸ਼ੇਰਾਂ ਦਾ, ਇਹ ਪੀਰ ਵਾਰਿਸ ਸ਼ਾਹ ਸੈਯਦ ਨੇ ਉੱਥੇ ਜਾ ਕੇ ਲਿਖਿਆ ਜਦੋਂ ਰਾਂਝਾ ਜੋਗੀ ਹੀਰ ਨੂੰ ਹੁਦਾਲ ਕੇ ਤੇ ਰੰਗਪੁਰ ਖੇੜਿਆਂ ਦਿਓ ਲੈ ਕੇ ਤੇ ਨੱਠ ਵਗਿਆ ਸੀ। ਹੀਰ ਰਾਂਝੇ ਨਾਲ ਉਦਲ ਗਈ, ਤੇ ਹੀਰ ਦੀ ਨਨਾਨ, ਹੀਰ ਦਾ ਜਿਹੜਾ ਖਾਮਦ ਸੀ ਸੈਦਾ ਖੇੜਾ, ਉਹਦੀ ਭੈਣ ਸਹਿਤੀ, ਉਹ ਮੁਰਾਦ ਬਲੋਚ ਦੇ ਨਾਲ ਉਦਲ ਗਈ, ਉਹ ਵੀ ਘਰੋਂ ਨਿਕਲ ਗਈ। ਉਹਦਾ ਉਹ ਆਸ਼ਕ ਸੀ ਤੇ ਹੀਰ ਦਾ ਰਾਂਝਾ ਆਸ਼ਕ ਸੀ। ਰਾਂਝਾ ਜੋਗੀ ਬਣ ਕੇ ਹੀਰ ਦੇ ਸਹੁਰੇ ਪਿੰਡ ਰੰਗਪੁਰ ਖੇੜਿਆਂ ਦੇ ਉੱਥੇ ਜਾ ਅਪੜਿਆ, ਤੇ ਉਦੋਂ ਬਾਅਦ ਫਿਰ ਸਾਰਾ ਤੁਹਾਨੂੰ ਪਤਾ ਹੀ ਹੈ ਕਿ ਹੀਰ ਨੂੰ ਕਿਵੇਂ ਸੱਪ ਲੜਿਆ ਤੇ ਕਿਸ ਤਰ੍ਹਾਂ ਹੀਰ ਉਹਦੇ ਕੋਲ ਅਪੜੀ, ਦੁਆ ਦਾਰੂ ਕਰਾਉਣ ਦੇ ਵਾਸਤੇ ਉਹਨਾਂ ਦਾ ਮੇਲ ਹੋ ਗਿਆ, ਫਿਰ ਉਹਨਾਂ ਸਲਾਹ ਕੀਤੀ ਤੇ ਉੱਥੋਂ ਨੱਠ ਵਗੇ ਦੋਵੇਂ। ਹੁਣ ਪਿਆਰਿਓ, ਰਸਤੇ ਦੇ ਵਿੱਚ ਵਾਰਾਂ ਮਗਰ ਚੜ ਗਈਆਂ, ਉਹਨਾਂ ਆ ਕੇ ਮੁਰਾਦ ਬਲੋਚ ਨੂੰ ਵੀ ਫੜ ਲਿਆ, ਯਾਨੀ ਖੇੜਿਆਂ ਦੀਆਂ ਦੋ ਵਾਰਾਂ ਨਿਕਲੀਆਂ, ਦੋ ਜੱਥੇ ਸਮਝ ਲਓ ਮੁਸੱਲਾ ਨਿਕਲੇ ਬਾਈ ਆਪਣੀਆਂ ਵਾਪਸ ਪਿਛਾਂ ਪਰਤਾਉਣ ਲਈ ਲੈਣ ਵਾਸਤੇ। ਉਹਨਾਂ ਨੂੰ ਦੁੱਖ ਤੇ ਬੜਾ ਸੀ ਨਾ ਜੀ ਕਿ ਸਹਿਤੀ ਵੀ ਨਿਕਲ ਗਈ ਤੇ ਹੀਰ ਵੀ ਨਿਕਲ ਗਈ। ਉਹਨਾਂ ਆਖਿਆ ਵੀ ਧੀ ਵੀ ਨਿਕਲ ਗਈ ਹੈ ਔਰ ਨੂੰਹ ਵੀ ਨਿਕਲ ਗਈ ਹੈ, ਦੋ ਜੱਥੇ ਤਸ਼ਕੀਲ ਦਿੱਤੇ ਗਏ। ਵਾਰ ਆਖਦੇ ਨੇ ਅਜਿਹਾ ਜੱਥਾ ਜਿਹੜਾ ਮੁਸੱਲਾ ਕਿਸੇ ਦੀ ਗ੍ਰਿਫਤਾਰੀ ਵਾਸਤੇ, ਕਿਸੇ ਨੂੰ ਫੜਨ ਵਾਸਤੇ, ਕਿਸੇ ਦੇ ਮਗਰ ਚੜਿਆ ਹੋਵੇ। ਪਹਿਲੀ ਵਾਰ ਜਿਹੜੀ ਮੁਰਾਦ ਬਲੋਚ ਮਗਰ ਚੜੀ ਸੀ, ਉਹ ਜਿਸ ਵੇਲੇ ਮੁਰਾਦ ਬਲੋਚ ਤਾਈਂ ਅਪੜੀ ਤੇ ਮੁਰਾਦ ਬਲੋਚ ਚੂੰਕਿ ਆਪਣੇ ਪਿੰਡ ਵੱਲ ਨੂੰ, ਆਪਣੇ ਇਲਾਕੇ ਵੱਲ ਨੂੰ ਟੁਰਿਆ ਸੀ, ਅੱਗੋਂ ਉਹਦੇ ਬਲੋਚ, ਉਹਦੀ ਬਰਾਦਰੀ ਦੇ ਸਾਰੇ ਬੰਦੇ ਵੀ ਰਲ ਪਏ। ਉਹਨਾਂ ਵਾਰ ਨੂੰ ਚੰਗਾ ਕੁੱਟ ਖੁੱਲ ਕੇ ਤੇ ਪਿਛਾਂ ਪਰਤਾ ਛੱਡਿਆ। ਰਾਂਝੇ ਦੀ ਬਦਕਿਸਮਤੀ ਕਿ ਰਾਂਝਾ ਤਖਤ ਹਜ਼ਾਰੇ ਜਾਂਦਾ, ਜਿੱਥੇ ਉਹਦੇ 7 ਸਕੇ ਭਰਾ ਸਨ, ਸਾਰਾ ਪਿੰਡ ਰਾਂਝਿਆਂ ਦਾ ਸੀ, ਉਹਦੀ ਬਰਾਦਰੀ ਦਾ ਸੀ, ਲੇਕਿਨ ਰਾਂਝਾ ਉਬੜਵਾਏ ਉੱਠ ਨੱਠਿਆ ਅੰਨੇ ਵਾਹ, ਤੇ ਆਰਫ ਵਾਲਾ ਦੇ ਕੋਲ ਇੱਕ ਇਲਾਕਾ ਹੈ ਕਬੂਲਾ, ਉੱਥੇ ਟੁਰ ਗਿਆ। ਹੁਣ ਉਧਰ ਵੱਲ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਖੁਰਾ ਨੱਪਦੀ ਦੂਜੀ ਵਾਰ ਜਿਹੜੀ ਰਾਂਝੇ ਮਗਰ ਸੀ, ਉਹ ਮਗਰ ਚੜੀ ਹੋਈ ਸੀ। ਉਹਨਾਂ ਆਰ ਰਸਤੇ 'ਚ ਫੜਿਆ, ਤੇ ਫੜਿਆ ਕਿਸ ਹਾਲਤ ਵਿੱਚ ਕਿ ਰਾਂਝਾ ਸੁੱਤਾ ਪਿਆ ਸੀ। ਇਹ ਜਿਹੜਾ ਬੰਦ ਮੈਂ ਤੁਹਾਨੂੰ ਸੁਣਾਇਆ,
ਇਹਦੇ ਤੋਂ ਪਹਿਲੇ ਬੰਦ 'ਚ ਪੀਰ ਵਾਰਿਸ ਸ਼ਾਹ ਸੈਯਦ ਲਿਖਦੇ ਨੇ ਕਿ ਦੁਈਆਂ ਵਾਹਰੀ ਰਾਂਝੇ ਨੂੰ ਆਨ ਰਲੀਆਂ, ਸੁੱਤਾ ਪਿਆ ਉਜਾੜ ਵਿੱਚ ਘੇਰਿਓ ਨੇ। ਯਾਨੀ ਦੂਜੀ ਜਿਹੜੀ ਵਾਰ ਸੀ ਨਾ, ਜਿਹੜੀ ਰਾਂਝੇ ਨੂੰ ਆਣ ਕੇ ਰਲੀ, ਉਹਨੇ ਸੁੱਤਿਆਂ ਪਿਆ ਉਹਨੂੰ ਨੀਂਦ ਦੀ ਹਾਲਤ ਦੇ ਵਿੱਚ ਆਣ ਫੜਿਆ। ਉਹਦੇ 'ਚ ਪੀਰ ਵਾਰਿਸ ਸ਼ਾਹ ਇੱਕ ਮਿਸਰਾ ਇਹ ਵੀ ਲਿਖਦੇ ਨੇ ਕਿ ਸਿਰ ਹੀਰ ਦੇ ਪੱਟ ਤੇ ਰੱਖ ਸੁੱਤਾ, ਸੱਪ ਮਾਲ ਤੋਂ ਆਣ ਕੇ ਛੇੜਿਓ ਨੇ। ਹੀਰ ਪਕੜ ਲਿੱਤੀ ਰਾਂਝਾ ਕੈਦ ਕੀਤਾ, ਵੇਖੋ ਜੋਗੀ ਨੂੰ ਚਾਹ ਖਹੇੜਿਓ ਨੇ। ਯਾਨੀ ਦੇਖੋ ਕਿ ਖਾਬੇ ਗਫਲਤ ਦੇ ਮਜ਼ੇ ਲੈ ਰਿਹਾ ਸੀ, ਸੁੱਤਾ ਪਿਆ ਸੀ, ਹਾਲਾਂਕਿ ਤੂੰ ਕਿਸੇ ਦੀ ਇੱਜ਼ਤ ਕੱਢ ਕੇ ਉਧਾਲ ਕੇ ਔਰਤ ਲੈ ਕੇ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਸੌਣਾ, ਗਫਲਤ ਕਰਨੀ, ਇਹ ਤੇ ਵਾਰਾ ਹੀ ਨਹੀਂ ਸੀ ਖਾ ਸਕਦੀ। ਔਰ ਉਹ ਖੁਰਾ ਨੱਪਦੇ ਆ ਰਹੇ ਸਨ ਮਗਰ ਖੇੜੇ, ਉਹਨਾਂ ਆ ਨੱਪਿਆ, ਫੜ ਲਿਆ ਦੋਵਾਂ ਨੂੰ, ਹੱਥ ਪੈਰ ਬੰਨ ਲਏ, ਘੋੜਿਆਂ ਤੇ ਸੱਟ ਲਿਆ। ਇਸ ਮੁਕਾਮ ਤੇ ਆ ਕੇ ਨਾ ਪੀਰ ਵਾਰਿਸ ਸ਼ਾਹ ਸੈਯਦ ਨੇ ਹੁਣ ਨੀਂਦਰ ਲਫ਼ਜ਼ ਜਿਹੜਾ ਨਾ ਜੀ, ਉਹ ਜਿਹੜਾ ਵਰਤਿਆ, ਉਸ ਨੀਂਦਰ ਦੀਆਂ ਕਬਾਹਤਾਂ ਕੀ ਨੇ। ਸੁੱਤਾ ਮੋਇਆ ਅਸੀਂ ਪਿਆਰਿਓ ਆਖਨੇ ਆ ਪੰਜਾਬੀ ਦੇ ਵਿੱਚ ਇੱਕ ਬਰਾਬਰ ਹੁੰਦਾ। ਬੜਾ ਸੋਹਣਾ ਇੱਕ ਅਖਾਣ ਹੈ ਵੀ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕੱਟੇ। ਦੋ ਬੰਦੇ ਸਨ, ਦੋਵਾਂ ਦੀਆਂ ਹੀ ਮੱਝਾਂ ਸੂਣ ਵਾਲੀਆਂ ਸਨ। ਇੱਕ ਬੰਦਾ ਜਿਹੜਾ ਸੀ ਨਾ ਜੀ, ਉਹਨੂੰ ਨੀਂਦ ਆ ਗਈ, ਉਹ ਨੀਂਦਰ ਦਾ ਬੜਾ ਪਿਆਰਾ ਸੀ, ਉਹ ਸੈਂ ਗਿਆ। ਉਹਦੀ ਮੱਝ ਨੇ ਕੱਟੀ ਦਿੱਤੀ। ਕੱਟੀ ਹੁਣ ਮਹਿੰਗੀ ਹੁੰਦੀ ਹੈ, ਉਹਦੇ ਤੋਂ ਅੱਗੋਂ ਫਿਰ ਨਸਲ ਟੁਰਦੀ ਹੈ। ਤੇ ਜਿਹੜਾ ਬੰਦਾ ਜਾਗਣ ਡਿਆ ਸੀ, ਉਹਦੀ ਮੱਝ ਨੇ ਕੱਟਾ ਦਿੱਤਾ। ਹੁਣ ਉਹ ਜਾਗਦੇ ਨੇ ਕੀ ਕੀਤਾ, ਉਹਨੇ ਨਾ ਕੱਟੀ ਉਹ ਸੁੱਤੇ ਹੋਏ ਬੰਦੇ ਦੀ ਮੱਝ ਨਾਲੋਂ ਕੱਟੀ ਲਾ ਕੇ ਤੇ ਆਪਣੀ ਮੱਝ ਮਗਰ ਲਾ ਲਈ ਤੇ ਆਪਣੀ ਮੱਝ ਵਾਲਾ ਕੱਟਾ ਉਹਦੀ ਮੱਝ ਦੇ ਨਾਲ ਲਾ ਦਿੱਤਾ। ਉੱਥੋਂ ਇਹ ਮਿਸਲ ਬਣੀ, ਇਹ ਖਾਨ ਬਣਿਆ ਕਿ ਜਿਹੜਾ ਖਬਰਦਾਰ ਹੁੰਦਾ, ਜਿਹੜਾ ਜਾਗਦਾ ਹੁੰਦਾ, ਜਿਹਦਾ ਧਿਆਨ ਹੁੰਦਾ, ਉਹ ਹੀ ਜਿੱਤਦਾ ਹੈ। ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਹਾਲਾਂਕਿ ਕੱਟੀ ਸੁੱਤੇ ਹੋਏ ਦੀ ਸੀ, ਲੇਕਿਨ ਜਦੋਂ ਉਹ ਜਾਗਿਆ ਖਾਬੇ ਗਫਲਤ ਤੋਂ ਤੇ ਮੇਲ ਉਹਨੂੰ ਕਟਾ ਗਿਆ। ਪੀਰ ਵਾਰਿਸ ਸ਼ਾਹ ਸੈਯਦ ਨੇ ਇਹ ਬੰਦ ਜਿਹੜਾ ਸਾਨੂੰ ਭੇਜਿਆ, ਸਾਡੇ ਵੀਰ ਇੰਡੀਆ ਤੋਂ ਸਰਬਜੀਤ ਸਿੰਘ ਜੀ ਨੇ, ਇਹਦੇ ਵਿੱਚ ਪੀਰ ਵਾਰਿਸ ਸ਼ਾਹ ਸੈਯਦ ਦੱਸਦੇ ਨੇ ਕਿ ਨੀਂਦਰ ਦੇ ਕੀ ਕੀ ਸਿਆਪੇ ਨੇ, ਔਕੜਾਂ ਨੇ, ਮੁਸੀਬਤਾਂ ਨੇ। ਖਾਬੇ ਗਫਲਤ ਦੇ ਵਿੱਚ ਮਸਤ ਤੇ ਮਗਨ ਰਹਿਣ ਦੇ ਨਾਲ ਬੰਦੇ ਨੂੰ ਕੀ ਕੀ ਜ਼ਮਾਇਸ਼ਾਂ ਤੇ ਤਕਲੀਫਾਂ ਫਿਰ ਭੋਗਣੀਆਂ ਪੈਂਦੀਆਂ ਨੇ। ਪਿਆਰਿਓ, ਨੀਂਦਰ ਲਫ਼ਜ਼ ਘੜੀ ਘੜੀ ਇਸ ਬੰਦ ਦੇ ਹਰ ਮਿਸਰੇ 'ਚ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਲਿਆਂਦਾ ਹੈ। ਇੱਥੇ ਜਿਹੜਾ ਲਫ਼ਜ਼ ਨੀਂਦਰ ਹੈ ਨਾ ਜੀ, ਉਹ ਸਿਰਫ ਸੌਣਾ ਹੀ ਨਹੀਂ। ਨੀਂਦ ਜਾਂ ਨੀਂਦਰ ਪੰਜਾਬੀ 'ਚ ਅਸੀਂ ਆਖਦੇ ਹਾਂ, ਨੀਂਦਰ ਦਾ ਇੱਕ ਮਤਲਬ ਤੇ ਹੁੰਦਾ ਨਾ ਸਾਹਿਬੋ, ਆਰਾਮ ਕਰਨਾ। ਮੰਜੀ ਤੇ ਪੈ ਗਏ ਜਾਂ ਭੁੱਜੇ ਅਸੀਂ ਜ਼ਮੀਨ ਤੇ ਵੀ ਮਹਮਦੀ ਬਿਸਤਰਾ ਜਿਹਨੂੰ ਆਖਦੇ ਹਾਂ, ਅਸੀਂ ਸੌਂਦੇ ਹਾਂ ਥੱਕੇ ਟੁੱਟੇ ਹੁੰਦੇ ਹਾਂ ਜਦੋਂ, ਤੇ ਆਰਾਮ ਕਰਨੇ ਆਪਣੀ ਥਕਾਨ ਲਾਹਣ ਵਾਸਤੇ। ਸਾਡੇ ਪਿੰਡੇ ਦੀ ਨਸ਼ਵੋ ਨਮਾ ਵਾਸਤੇ ਮੈਡੀਕਲੀ ਵੀ ਸਾਡੇ ਡਾਕਟਰਸ ਵੀ ਕਹਿੰਦੇ ਨੇ ਕਿ ਕਮ ਅਜ਼ ਕਮ 7-8 ਘੰਟੇ ਦੀ ਨੀਂਦ ਇੰਤਹਾਈ ਜ਼ਰੂਰੀ ਹੈ। ਸੌਣ ਦੀ ਹਾਲਤ ਨੂੰ ਨੀਂਦ ਆਖਦੇ ਨੇ, ਠੀਕ ਹੈ ਜੀ। ਲੇਕਿਨ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਇੱਥੇ ਨੀਂਦਰ ਲਫ਼ਜ਼ ਜਿਹੜਾ ਨਾ ਜੀ, ਉਹਨੂੰ ਕਸੀਰੁਲ ਮੁਆਨੀ, ਕਸੀਰੁਲ ਜਹਿਤੀ ਲਫ਼ਜ਼ ਦੇ ਤੌਰ ਤੇ, ਯਾਨੀ ਮਲਟੀਪਲ ਮੀਨਿੰਗਸ ਲਏ ਨੇ। ਇਸ ਇੱਕ ਲਫ਼ਜ਼ ਤੋਂ ਉਹਨਾਂ ਨੇ ਕਈ ਮਾਇਨੇ ਕੱਢੇ ਨੇ। ਨੀਂਦਰ ਲਫ਼ਜ਼ ਤੋਂ ਲਫ਼ਜ਼ ਇੱਕ ਕੇ ਮਾਇਨੇ ਬੇਤਹਾਸ਼ਾ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਕੱਢੇ ਨੇ। ਯਾਨੀ ਇੱਕ ਬੰਦਾ ਰਾਹ ਰਾਹ ਜਾਂਦਾ ਪਿਆ, ਖੁੰਝ ਗਿਆ, ਉਹ ਵੀ ਇੱਥੇ ਮੁਰਾਦ ਹੈ। ਨੀਂਦ ਪਿਆਰਿਓ ਜਿਹੜੀ ਹੈ ਨਾ ਜੀ, ਜਦੋਂ ਬੰਦਾ ਸੁੱਤਾ ਹੁੰਦਾ ਹੈ ਤਾਂ ਦੁਨੀਆ ਉਹ ਮਾਫੀਹਾ ਤੋਂ ਬੇਖਬਰ ਹੁੰਦਾ ਹੈ। ਦੁਨੀਆ 'ਚ ਕੀ ਹੋ ਰਿਹਾ, ਆਲੇ ਦੁਆਲੇ ਕੀ ਹੋ ਰਿਹਾ। ਕਈ ਤੇ ਐਸੇ ਘੂਕ ਸੌਂਦੇ ਨੇ ਕਿ ਉਹਨਾਂ ਦੇ ਕੋਲ ਢੋਲ ਵੀ ਪੈ ਵੱਜਣ ਤੇ ਉਹਨਾਂ ਨੂੰ ਜਾਗ ਹੀ ਨਹੀਂ ਆਉਂਦੀ, ਥੱਕ ਟੁੱਟ ਕੇ ਸੌਂਦੇ ਨੇ ਕਈ ਸਾਡੇ ਵੀਰ। ਇਹਨੂੰ ਸਮਾਲ ਡੈਥ ਵੀ ਆਖਿਆ ਗਿਆ ਨੀਂਦ ਨੂੰ, ਯਾਨੀ ਸੁੱਤਾ ਮੋਇਆ ਇੱਕ ਬਰਾਬਰ ਆਖਦੇ ਨੇ ਸਾਡੀ ਮਾਂ ਬੋਲੀ ਵਿੱਚ। ਸੋ ਬੰਦਾ ਜਿਹੜਾ ਘੂਕ ਸੁੱਤਾ ਪਿਆ ਹੈ, ਉਹਦੇ ਆਲੇ ਦੁਆਲੇ ਕੀ ਹੁੰਦਾ ਪਿਆ ਉਹਨੂੰ ਨਹੀਂ ਪਤਾ ਲੱਗਦਾ। ਉਹਨੂੰ ਕੋਈ ਕਤਲ ਕਰਨ ਲਈ ਉਹਦੇ ਉੱਤੇ ਆਣ ਚੜਿਆ, ਜਾਗੇਗਾ ਤੇ ਵੇਖੇਗਾ ਨਾ। ਉਹ ਤਾਂ ਸੁੱਤਾ ਪਿਆ ਬੇਖਬਰ,
ਉਹਦਾ ਕਿਸੇ ਮਾਲ ਲੁੱਟ ਲਿਆ, ਉਹਦੇ ਉਹਨੇ ਸੁੱਤਾ ਪਿਆ, ਉਹਦੇ ਕੋਲ ਉਹਦੀ ਗਠੜੀ ਪਈ ਹੈ, ਉਹਦੇ ਵਿੱਚ ਕੋਈ ਸਮਾਨ ਮਾਲ ਹੈ, ਕਿਸੇ ਚੁੱਕ ਲਿਆ, ਉਹਨੂੰ ਪਤਾ ਨਹੀਂ ਲੱਗ ਸਕਦਾ। ਨੀਂਦਰ ਦਾ ਇੱਕ ਮਤਲਬ ਤੇ ਅਰਜ਼ ਕੀਤੀ ਹੈ ਕਿ ਸੌਣਾ ਹੈ, ਦੂਜਾ ਮਤਲਬ ਹੈ ਗਫਲਤ ਕਰਨਾ, ਕਿਸੇ ਫਰਜ਼ ਦੀ ਅਦਾਇਗੀ ਦੇ ਵਿੱਚ ਲਾਪਰਵਾਹੀ ਕਰ ਜਾਣਾ, ਕਿਸੇ ਹੁਕਮ ਦੀ ਬਜਾ ਆਵਰੀ ਨਾ ਕਰਨੀ ਉਸ ਤਰ੍ਹਾਂ ਜਿਸ ਤਰ੍ਹਾਂ ਹੁਕਮ ਦਿੱਤਾ ਗਿਆ ਹੈ ਹਾਕਮ ਵੱਲੋਂ। ਮਸਲਨ ਅੱਲਾਹ ਪਾਕ ਸੱਚੇ ਸਾਹਿਬ ਨੇ ਸਾਨੂੰ ਕੁਝ ਹੁਕਮ ਦਿੱਤੇ ਨੇ, ਉਹ ਫਰਾਇਜ਼ ਨੇ, ਸਾਡੇ ਉੱਤੇ ਫਰਜ਼ ਨੇ, ਤੇ ਜਿਹੜੇ ਫਰਜ਼ ਨੇ ਉਹ ਸਾਡੇ ਸਿਰ ਤੇ ਕਰਜ਼ ਨੇ, ਉਹ ਸਾਨੂੰ ਕਰਜ਼ਾ ਲਾਉਣਾ ਹੀ ਪੈਣਾ। ਲੇਕਿਨ ਅਸੀਂ ਕਈ ਵਾਰੀ ਕਚੰਨੀ ਮਾਰ ਜਾਂਦੇ ਆ। ਨਮਾਜ਼ ਸਾਨੂੰ ਪਤਾ ਹੈ ਅੱਲਾਹ ਪਾਕ ਦਾ ਬੁਲਾਵਾ ਆ ਰਿਹਾ ਤੇ ਅਸੀਂ ਲੇਟ ਕਰੀ ਜਾਂਦੇ ਆ, ਗੱਲੀ ਲੱਗੇ ਰਹਿੰਦੇ ਆ, ਈਜ਼ੀ ਲੈਨੇ ਆ ਸਾਹਿਬ ਦੇ ਹੁਕਮ ਨੂੰ। ਆਮ ਬੰਦਿਆਂ ਨੂੰ ਤੇ ਅੱਲਾਹ ਪਾਕ ਮਾਫੀਆਂ ਦੇ ਛੱਡਦਾ, ਤੇ ਜਿਨ੍ਹਾਂ ਨਾਲ ਅੱਲਾਹ ਪਾਕ ਦਾ ਪਿਆਰ ਹੁੰਦਾ ਹੈ ਸਾਹਿਬੋ, ਉਹ ਜਦੋਂ ਅੱਲਾਹ ਪਾਕ ਦੇ ਹੁਕਮ ਨੂੰ ਖਿਜਾਉਂਦੇ ਨੇ ਤੇ ਅੱਲਾਹ ਪਾਕ ਨੋਟਿਸ ਲੈਂਦੇ ਨੇ, ਫਿਰ ਉਹਨਾਂ ਨੂੰ ਕਿਸੇ ਇਮਤਿਹਾਨ ਅਜ਼ਮਾਇਸ਼ 'ਚ ਪਾ ਦਿੰਦੇ ਨੇ। ਪਿਆਰ ਜੋ ਹੁੰਦਾ ਹੈ ਉਹਨਾਂ ਨੂੰ ਫਿਰ ਅਜ਼ਮਾਉਂਦੇ ਨੇ। ਇੱਥੇ ਮੈਂ ਅਰਜ਼ ਕਰ ਰਿਹਾ ਸਾਂ ਕਿ ਨੀਂਦਰ ਦਾ ਇੱਕ ਤੇ ਮਤਲਬ ਇਹ ਹੁੰਦਾ ਹੈ ਸੌਣਾ, ਇੱਕ ਮਤਲਬ ਹੁੰਦਾ ਹੈ ਗਫਲਤ ਦਾ ਮੁਰਤਕਿਬ ਹੋਣਾ, ਇੱਕ ਮਤਲਬ ਹੁੰਦਾ ਹੈ ਰਾਹੋਂ ਕੁਰਾਏ ਪੈ ਜਾਣਾ, ਖੁੰਝ ਜਾਣਾ, ਇੱਕ ਮਤਲਬ ਇੱਥੇ ਇਹ ਵੇ ਵੀ ਸ਼ੈਤਾਨ ਦੇ ਝਾਂਸੇ 'ਚ ਆ ਜਾਣਾ, ਇੱਕ ਮਤਲਬ ਇੱਥੇ ਨੀਂਦ ਦਾ ਇਹ ਵੀ ਹੈ ਕਿ ਨਾਬਰ ਹੋ ਜਾਣਾ ਆਪਣੀ ਗੱਲ ਤੋਂ, ਹੈ ਜੀ। ਇਹ ਸਾਰੇ ਮਤਲਬ ਮੁਖਤਲਿਫ ਮਿਸਰਿਆਂ ਦੇ ਵਿੱਚ ਮੁਖਤਲਿਫ ਮਤਲਬ ਨਿਕਲਦਾ ਹੈ। ਐਸੀ ਖੂਬਸੂਰਤੀ ਨਾਲ ਲਫ਼ਜ਼ ਇੱਕ ਵਰਤਿਆ ਪੀਰ ਵਾਰਿਸ ਸ਼ਾਹ ਹੋਰਾਂ, ਮਤਲਬ ਕਈ ਕੱਢੇ ਨੇ। ਆਓ ਹੁਣ ਪਹਿਲੇ ਮੁਸ਼ਕਲ ਲਫ਼ਜ਼ਾਂ ਦੇ ਮਤਲਬ ਤੇ ਤਰਜਮੇ ਤੁਹਾਡੇ ਹਜ਼ੂਰ ਬਿਆਨ ਕਰੀਏ। ਸੈਯਦ ਲਿਖਦੇ ਨੇ ਕਿ ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ। ਪਿਆਰਿਓ, ਜਿਹੜਾ ਬੰਦਾ ਸੁੱਤਾ ਹੈ ਉਹ ਬੇਖਬਰ ਹੈ, ਉਹ ਗਾਫਲ ਹੈ, ਖਾਬੇ ਗਫਲਤ ਦੇ ਵਿੱਚ ਸੁੱਤਾ ਹੈ, ਜਾਂ ਜਾਗਦਾ ਵੀ ਹੈ ਪਿਆ ਤੇ ਕਿਸੇ ਇੰਤਹਾਈ ਜ਼ਰੂਰੀ ਫਰਜ਼ ਵੱਲੋਂ ਬੇਪਰਵਾਹੀ ਪਿਆ ਕਰਦਾ ਹੈ, ਕਿਸੇ ਇੰਤਹਾਈ ਅਹਿਮ ਜੌਬ ਅਸਾਈਨਮੈਂਟ ਤੋਂ ਤਸਾਹੁਲ ਦਾ ਮੁਜ਼ਾਹਰਾ ਕਰ ਰਿਹਾ ਹੈ, ਸੁਸਤ ਹੋਇਆ ਹੈ ਜਾਣ ਕੇ, ਉਹ ਕਿਸੇ ਬਹੁਤ ਵੱਡੀ ਮੁਸੀਬਤ 'ਚ ਫਸ ਜਾਵੇਗਾ। ਹੁਣ ਵੇਖੋ ਨਾ, ਰਾਜਿਆਂ ਰਾਣਿਆਂ ਨੂੰ ਪੀਰ ਵਾਰਿਸ ਸ਼ਾਹ ਪੇ ਆਖਦੇ ਨੇ ਕਿ ਨੀਂਦਰ ਲੁੱਟਿਆ ਰਾਜਿਆਂ ਰਾਣਿਆਂ ਨੂੰ। ਬਹੁਤ ਵੱਡੀ ਸਲਤਨਤ ਦਾ ਇੱਕ ਬੜਾ ਬਾਇਖਤਿਦਾਰ ਰਾਜਾ ਹੈ, ਬੜਾ ਉਹਦੇ ਕੋਲ ਇਖਤਿਆਰ ਹੈ, ਲੇਕਿਨ ਉਹਨੂੰ ਪਤਾ ਹੈ ਕਿ ਉਹਦੇ ਹਮਸਾਇਆ ਮੁਲਕ ਦਾ ਬਾਦਸ਼ਾਹ ਹਰ ਵੇਲੇ ਉਹਦੀ ਮਮਲਕਤ ਨੂੰ ਖੋਣ ਦੇ ਚੱਕਰ ਵਿੱਚ, ਇਹ ਉਹਦੇ ਵੀ ਨੋਟਿਸ ਵਿੱਚ, ਉਹਦੀ ਇੰਟੈਲੀਜੈਂਸ ਨੇ ਉਹਨੂੰ ਦੱਸਿਆ ਹੈ। ਉਹ ਬਾਦਸ਼ਾਹ ਹੁਣ ਤਿਆਰੀ ਨਹੀਂ ਕਰਦਾ, ਉਹਨੂੰ ਚਾਹੀਦਾ ਨਾ ਜੰਗੀ ਤਿਆਰੀਆਂ ਕਰੇ, ਆਪਣੀ ਫੌਜ ਨੂੰ ਮੁਸਤਹਕਮ ਔਰ ਮਜ਼ਬੂਤ ਕਰੇ, ਉਹਨਾਂ ਦੀਆਂ ਐਕਸਰਸਾਈਜ਼ਾਂ ਕਰਵਾ ਕੇ ਰੱਖੇ, ਨਵੇਂ ਤੋਂ ਨਵੇਂ ਵੈਪਨਸ ਦਾ ਜ਼ਖੀਰਾ ਰੱਖੇ, ਆਪਣੇ ਕੋਲ ਅਸਲਾ ਖਰੀਦ ਕੇ ਰੱਖੇ। ਉਹ ਇਹ ਨਹੀਂ ਕਰ ਰਿਹਾ ਤੇ ਉਹ ਸੁੱਤਾ ਹੀ ਹੋਇਆ ਨਾ ਫਿਰ ਇਸ ਅਹਿਮ ਜ਼ਿੰਮੇਦਾਰੀ ਵੱਲੋਂ। ਭਾਵੇਂ ਉਹ ਜਾਗਦਾ ਪਿਆ ਲੇਕਿਨ ਤਸਾਹੁਲ ਵਰਤ ਰਿਹਾ, ਗਫਲਤ ਦਾ ਮੁਜ਼ਾਹਰਾ ਕਰ ਰਿਹਾ। ਉਹਨੂੰ ਪਤਾ ਵੀ ਹੈ ਕਿ ਦੁਸ਼ਮਣ ਤਾਕਤਵਰ ਹੈ ਔਰ ਉਹਦੀ ਤਾਕ ਵਿੱਚ, ਔਰ ਉਹ ਗਫਲਤ ਕਰ ਰਿਹਾ। ਇੱਥੇ ਨੀਂਦਰ ਦਾ ਮੁਰਾਦ ਗਫਲਤ ਹੈ, ਗਾਫਲ ਹੋਣਾ ਕਿਸੇ ਇੰਤਹਾਈ ਅਹਿਮ ਗੱਲ ਵੱਲੋਂ, ਇੰਤਹਾਈ ਅਹਿਮ ਜੌਬ ਅਸਾਈਨਮੈਂਟ ਜਾਂ ਡਿਊਟੀ ਜਿਹੜੀ ਹੈ ਅਹਿਮ, ਉਹਦੇ ਵੱਲੋਂ ਲਾਪਰਵਾਹ ਹੋ ਰਹਿਣਾ। ਇਹੋ ਜਿਹਾ ਬੰਦਾ ਭਾਵੇਂ ਰਾਜਾ ਹੋਵੇ, ਭਾਵੇਂ ਬਾਦਸ਼ਾਹ ਹੋਵੇ ਕਿਸੇ ਮਮਲਕਤ ਦਾ, ਉਹ ਸ਼ਿਕਸਤ ਖਾਂਦਾ ਹੈ, ਉਹ ਫਿਰ ਜਾਂਦੀ ਰਹਿੰਦੀ ਹੈ ਮਮਲਕਤ, ਇਕਤਦਾਰ ਉਹਦੇ ਹੱਥੋਂ ਨਿਕਲ ਜਾਂਦਾ ਹੈ। ਇਹ ਵੇ ਪਹਿਲਾ ਸ਼ੇਰ, ਹੀਰ ਆਖਿਆ ਸੁੱਤੇ ਸੋ ਸਭ ਮੁੱਠੇ। ਮੁੱਠੇ ਜਿਨ੍ਹਾਂ ਨਾਲ ਧੋਖਾ ਫਰੇਬ ਹੋ ਗਿਆ ਹੋਵੇ, ਮੁੱਠੇ ਜਿਹਨੂੰ ਕਿਸੇ ਠੱਗ ਲਿਆ ਹੋਵੇ, ਉਹ ਮੁੱਠਿਆ ਜਾਂਦਾ ਹੈ। ਉਹ ਬੰਦਾ ਜਿਹੜਾ ਨਾ ਪਿਆਰਿਓ, ਉਹ ਤਬਾਹ ਬਰਬਾਦ ਹੋ ਜਾਂਦਾ, ਉਜੜ ਪੁੱਜੜ ਜਾਂਦਾ ਹੈ, ਮੁੱਠ ਕੱਤਦਾ, ਯਾਨੀ ਠੱਗਿਆ ਜਾਂਦਾ ਹੈ। ਉਹ ਕਾਮਯਾਬ ਇਨਸਾਨ ਨਹੀਂ ਹੋ ਸਕਦਾ ਜਿਹੜਾ ਜ਼ਰੂਰੀ ਉਹਦੇ ਉੱਤੇ ਜਿਹੜੇ ਫਰਾਇਜ਼ ਨੇ ਉਹਨਾਂ ਤੋਂ ਗਫਲਤ ਦਾ ਮੁਜ਼ਾਹਰਾ ਕਰੇ। ਉਹ ਸੁੱਤਾ ਹੀ ਹੋਇਆ। ਅਗਲਾ ਹੁਣ ਮਿਸਰ ਹੈ, ਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ, ਨੀਂਦ ਲੁੱਟਿਆ ਰਾਹ ਪੰਧਾਣਿਆਂ ਨੂੰ। ਅੱਲਾਹ ਪਾਕ ਸੱਚੇ ਸਾਹਿਬ ਦੇ ਗੌਸ, ਕੁਤਬ, ਵਲੀ, ਅੱਲਾਹ ਦੇ ਦੋਸਤ
अल्लाह पाक दे औलिया सूफियाए किराम मुकद्दस हस्तियां प्यारिओ अगर वो भी सुते ही रहन अल्लाह पाक सच्चे साहिब दे अहकामात वालों गफलत दा मुजाहरा करन, तसाहुल करन, सुस्ती करन, लापरवाही करन, उन्हां दा भी मुकद्दर जिहड़ा ना जी साथ नहीं देवेगा। रब किसे वेले भी इम्तिहान च पा देगा ते नींदर उन्हां नूं फिर तंग करेगी, तसाहुल गफलत उन्हां नूं किसे इम्तिहान च पा देगी ते नींदर लुटिया राह पंधाणियां नूं। पांधी आखदे ने साडी मां बोली पंजाबी च मुसाफर नूं। पीर वारिस शाह होरी अपनी हीर च लिखदे ने एक थां ते सुबह दा मंजर बयान करदे ने भी साडे देहात च दिन किवें चढ़दा, सवेर किवें हुंदी है। उत्थे फरमांदे ने भी चिड़ी चूकदी नाल जां टुरे पांदी पईयां दुੱਧ दे विच मधाणियां नी। होई सुबह सादक जदों आउण रोशन तुदों लालियां आण चुचलाणियां ने। पिंडां थावां दे विच वेख लवो, साडे शहरां च भी अज तो 40-50 वरे पहले दी गल है, हुण ते जानवर परिंदे रहे ही कोई नहीं। कुछ शिकारियां गैर कानूनी शिकार कर करके खत्म कर दिते, कुछ उंज भी आबादियां इन्नियां वध गईयां। इन्हां नूं दरख्त जंगल चाहिए हुंदे ने, पौधे जिथे ये रातां रहन, जिन्हां दे फल खाण। हुण ते बड़े परिंदे घट गए ने। साडे बालपुने दे जिहड़ा वेला सी, साडी बचपन दी उमर च असीं अखीं वेखिआ भी सुबह उठदियां सारी चिड़ी चूकदी सी, बड़ी चिड़ियां बोलदियां सन ते सुतियां नूं पता लग जांदा सी दिन चढ़ गया। मैं हुण भी जिथे रहना, मेरे घर दे बाहर जिहड़ी बाहर वाली कंध है ਉਹਦੇ ਨਾਲ मैं बांस लाए ने, बड़े बड़े उच्चे माशाअल्लाह बांसां दे पौधे ने ते उन्हां दीयां बरीक बरीक टाहणियां दे उत्ते प्यारे राती हज़ारां चिड़ियां आके बहिंदियां ते सुबह सुबह असी चिड़ियां दी चहकार दे नाल अलहमदुलिल्ला उठने आ। सवेरे सवेरे जदों उठीदा ते इन्ना रौला चिड़ियां पाया हुंदा, अल्लाह पाक दी हम्दो सना कर रहीआं हुंदियां ने, चहक महक रहीआं हुंदियां ने। हां जी, ते वारिस शाह लिखदे ने भी चिड़ी चूकदी नाल जां टुरे पांधी, यानी चिड़ी चूकदी है, बोलदी है, दिन चढ़ गया ते पांधी मुसाफर राह पै गए, अपनी अपनी मंजिल वल टुर पे। पांधी आखदे ने मुसाफर नूं। हुण इत्थे लिखिआ कि नींदर लुटिआ राह पंधाणिआं नूं। ओ मुसाफर जिन्ना पैंडा करना सी, जिन्ना राह पाना पैना सी, वो सुत्ता ही रह गया नींदर च जी, मगन ते मस्त रहे ते साहिबो फिर उन्हां दा पैंडा खोटा हो गया। एक ते गल ये वे कि उन्हां सरगी उठ के चिड़ी चूकदी नाल टुरना ही, वो टुरे ही नहीं, उन्हां दा पैंडा खोटा हो गया। एक ते इस हवाले नाल वो लुटे गए। दूजा ये वे कि एक बंदा हुण सफर कर रहा, राह च थक टुट के सौ जांदा है, उहदे कोल कोई माल मता है, वो इन्ना नहीं करता भी मैं थोड़ी जी हिम्मत करके अपनी मंजिल ते पहुंच जावां, किसी महफूज जगह ते पहुंच के ते फिर सौवां। वो राह च किते जंगल चों लंघदा, घोड़ा खिलारदा, बंदा छावें ते लम्मा पै जांदा, सौ जांदा। ਉਹਦੇ भी लुटे जाण दे अमकानात वध जांदे ने, क्योंकि वो सुता मोया एक बराबर राह च पै रहा, सौ रहा और जंगल दा मंजर है। सो पीर वारिस शाह सैयद फरमांदे ने कि तसाहुल गफलत, किसी जिम्मेदारी तो फरार हासिल करना, ये सारियां नींदर दे विच चीज़ां ने। गफलत जो होई ये नहीं चंगियां। पांधी लुट कतदे ने, वली गौस कुतब वो तसाहुल करन ते अल्लाह पाक दा फिर वो नां नहीं लै सकदे। नमाज़े पंजगाना सौमो सलात दी अदायगी उंज नहीं कर सकते जिवें अल्लाह पाक अपने प्यारियां तो तकाजा करदा है, या अल्लाह पाक नूं हुंदा कि मेरा प्यारा बंदा है, मेरे नाल प्यार करे, ते वो सुता ही रह गया, नींदर दे विच रह गया, अल्लाह पाक दी हाज़री नहीं दे सकिया। ते साईं फिर प्यार जो करदा है प्यारिओ, ते फिर उन्हें अपने माशूक नाल, अपने बंदे नाल उन्हें फिर नाराज भी होना हुंदा है। जिहदे नाल तलक वास्ता ना होवे असीं उहदे नाल कदों नाराज होने आ। सानू गुस्सा या दुख ते उहदे ते ही आउंदा ना जिहदे नाल साडा प्यार हुंदा, बड़ा तलक हुंदा, बड़ी गूढ़ी साकादारी, रिश्तेदारी, दोस्तदारी हुंदी है। उहदे वल्लों जदों सानू कोई तकलीफ पहुंचदी है ते फिर वो शायर ने जिवें लिखिआ ना कि दोस्तों का फूल भी पत्थर लगा ताहिर मुझे,
रात भर एहसास की दीवार से लिपटा रहा। फिर बंदे नूं बहुती तकलीफ होंदी है। इहो ही मामला सच्चे साहिब दा है। अल्लाह पाक आखदा मेरा बंदा मेरे अल टुर के आउंदा, मैं उहदे अल दौड़ के आउंदा। सच्चा साहिब फरमांदे ने कि मेरा बंदा मेरे वल एक कदम आउंदा, मैं उहदे अल 10 कदम आउंदा। ते फिर प्यारिओ जदों उहदा बंदा उहदे वल ना टुरे ਜਾਂ ਉਹਦੇ ਅਹਕਾਮਾਤ ਦੀ ਬਜਾ ਆਵਰੀ ਦੇ ਵਿੱਚ ਸੁਸਤੀ ਕਰੇ, ਬੇਪਰਵਾਹੀ ਕਰ ਛੱਡੇ, ਤੇ ਫਿਰ ਉਹਨੂੰ ਦੁੱਖ ਹੁੰਦਾ। ਤੇ ਜਦੋਂ ਰੱਬ ਨੂੰ ਦੁੱਖ ਹੁੰਦਾ ਜਾਂ ਅੱਲਾਹ ਪਾਕ ਨਾਰਾਜ਼ ਹੁੰਦੇ ਨੇ, ਤੇ ਫਿਰ ਉਹ ਗੌਸ ਕੁਤਬ ਵਲੀ ਅੱਲਾ ਦਾ ਪਿਆਰਾ ਜਿਹੜਾ ਉਹ ਕਿਸੇ ਜ਼ਮਾਇਸ਼ 'ਚ ਪੈ ਜਾਂਦਾ। ਇਸੇ ਗੱਲ ਵੱਲ ਪੀਰ ਵਾਰਿਸ ਸ਼ਾਹ ਸਾਡਾ ਗੌ ਪੈ ਕਰਾਉਂਦੇ ਨੇ। ਅੱਗੋਂ ਆਖਦੇ ਨੇ ਇਸ ਨੀਂਦਰ ਨੇ ਸ਼ਾਹ ਫਕੀਰ ਕੀਤੇ, रो बैठे ने वक्त विहाणिया नूं, ते नींद शेर ते देव इमाम कुठे, नींदर मारिया वड्डे सियाणिया। प्यारिओ इस नींद ने शाह फकीर कीते हजरत इब्राहिम अदम वल इशारा है। सुते सन ते उन्हां ने भी एक ख्वाब आया, उन्हां दे महल दे किंगरे गिर रहे। एक प्यारे उन्होंने यह भी ख्वाब आया कि वो जिस शाही महल दे विच शाही बिस्तर दे उत्ते महवे इस्तराहत सन, उहदी छत ते कोई बंदा टुरदा, उन्होंने आवाज आई किसी दे चलन दी। उन्होंने उस वेले सिक्योरिटी तलब की, जिहड़े उन्हां दे मुहाफिज सन, जिन्हां दा ये फर्ज सी, ड्यूटी सी कि शाही महल दी वो हिफाजत करते सन, बादशाह सलामत दी जाती सिक्योरिटी दा काम करते सन। उन्होंने आख्या कि उत्ते कोई चलदा है। वो भज के हर बंदे उत्ते गए, उन्हें एक बंदे नूं फड़ लिया, थले लैन दा लिया के ते हजरत इब्राहिम अदम ने उन्होंने पूछया कि तू उत्ते शाही महल दी छत ते कौन है ते किवें चढ़े है? उस आख्या जी मेरा ऊंट गुआच गया सी ते मैं उत्ते लभण डिया सा। प्यारिओ हजरत इब्राहिम अदम वालिए बलख सन, बादशाह सन बलख बुहारा दे। आप दी सवाने हाथ च लिखे है कि आपने उन्होंने आख्या ओ झलिया ऊंट तेरा गुआचा है ते तू बादशाह दे महल दी छत दे उत्ते लभण ने है, ऊंट छत ते चढ़ सकदा ते तू उत्ते किवें चढ़िया ते तू उत्ते ऊंट किवें पिया लभना? दिमाग तेरा सही है? उन्हें आख्या हजरत इब्राहिम अदम नूं कि हजूर तुहाडे दिल दे विच बादशाह सलामत अल्लाह पाक दा इश्क ते बड़ा है, तुसीं ये भी चाहते हो कि मैं अपने रब नूं राजी करां। इश्क दी जोत जगी हुई है तुहाडे दिल दे विच, लेकिन तुसीं मैनूं ये दसो कि क्या बादशाहां दे महलात दे विच रह के ते शाही नरमो गुदास बिस्तरिਆਂ ਦੇ ਉੱਤੇ ਸੈਂ ਕੇ ਨੀਂਦਰਾਂ ਮਾਣ ਕੇ कदी रब भी लभा? जे तुहानू रब नहीं ना लभ सकदा, इस हालात दे विच इन्हां मराआत ते आसाइशात दे विच रह के ते तुसीं सही फरमांदे हो मैनूं भी बादशाह दे महल दी छत दे उत्तों ऊंठ नहीं लभ सकदा, तुहानू भी रब नहीं जे मिलना जिन्नी देर तुसां ये महल नहीं छड्डना, ते मैं भी चलां जंगल वाल, मेरा ऊंठ जंगल च ही होना है, उत्थों ही जाके लभना। एक तो यह भी हालत ख्वाब आप दे नाल वाकया पेश आया सी। दूसरा मैं तुहानूं अर्ज की है कि आप नूं ख्वाब आई कि आप दे महल जिहड़े ने उन्हां दे किंगरे गिर रहे ने। आपने फिर उस ख्वाब दे विच ही एक सदा सुनी, कोई कह रहा सी आप नूं कि ये आरजी क्याम गाह है, महलात जिहड़े ने बड़े बड़े उच्चे किंगरे ते मीनार ते बड़े सोहणे तुसां बनाए ने, लेकिन सब कुछ फानी है और तुहानू अल्लाह पाक ने अपने वास्ते पैदा किया है। इब्राहिम इन्हां महलात च रहन वास्ते पैदा नहीं किया। और फिर तुसां भी हजरत इब्राहिम अदम दी सवाने हयात पढ़ी हुई है, आपने फिर वो सारा कुछ त्याग दिता, छड्ड दिता, बादशाही नूं खैर बाद आख दिता और फकीर हो गए। आप दे दरवेश होने दा एक वाकया होर भी है कि आप एक दफा अपने महल दे विच बैठे सन, अपने दरबार दे विच दरबार सजा के तशरीफ फरमा सन,
ਇੱਕ ਫਕੀਰ ਆਇਆ, ਸਿੱਧਾ ਚੱਲਦਾ ਚੱਲਦਾ ਨਾ ਲੋਕਾਂ ਦੇ ਵਿੱਚੋਂ ਦੀ ਲੰਘਦਾ ਲੰਘਦਾ ਆਪ ਦੇ ਸਾਹਮਣੇ ਆ ਕੇ ਖਲੋ ਗਿਆ। ਆਪ ਹੁਣ ਜਿਸ ਜਗ੍ਹਾ ਤੇ ਬੈਠੇ ਸਨ ਨਾ, ਆਪਣਾ ਦਰਬਾਰ ਆਰਾਸਤਾ ਕਰਕੇ ਤਖਤੇ ਸ਼ਾਹੀ ਦੇ ਉੱਤੇ, ਉਹਦੇ ਪਿਛਲੇ ਪਾਸੇ ਆਪ ਦਾ ਸ਼ਾਹੀ ਮਹਿਲ ਸੀ। ਉਹ ਫਕੀਰ ਸਿੱਧਾ ਆ ਕੇ ਆਪ ਦੇ ਕੋਲ ਖਲੋ ਗਿਆ ਤੇ ਆਪ ਵੱਲ ਮੁਖਾਤਬ ਹੋ ਕੇ ਆਖਣ ਲੱਗਾ ਕਿ ਬਾਦਸ਼ਾਹ ਸਲਾਮਤ ਹੈ, ਤੁਹਾਡੇ ਪਿੱਛੇ ਜਿਹੜੀ ਸਰਾਂ ਹੈ ਨਾ, ਮੈਂ ਉੱਥੇ ਕੁਝ ਘੜੀਆਂ ਆਰਾਮ ਕਰਨਾ ਚਾਹਨਾ। ਤੇ ਆਪ ਨੇ ਉਹਨੂੰ ਪੁੱਛਿਆ ਕਿ ਅੱਲਾ ਪਾਕ ਦੇ ਆ ਬੰਦਿਆ, ਦਰਵੇਸ਼ਾ, ਮਲੰਗਾ, ਇਹ ਮੇਰੇ ਪਿੱਛੇ ਜਿੱਧਰ ਤੂੰ ਇਸ਼ਾਰਾ ਕਰ ਰਿਹਾ ਹੈ, ਇਹ ਸਰਾਂ ਨਹੀਂ, ਇਹ ਬਾਦਸ਼ਾਹ ਦਾ ਮਹਿਲ ਹੈ, ਇਹ ਸ਼ਾਹੀ ਮਹਿਲ ਹੈ ਤੇ ਮੈਂ ਇੱਥੇ ਬਾਦਸ਼ਾਹ ਹਾਂ। ਉਹ ਫਕੀਰ ਆਖਣ ਲਗਾ, ਅੱਛਾ। ਆਪ ਜੀ ਨੂੰ ਆਖਣ ਲਗਾ ਕਿ ਅੱਜ ਕੱਲ ਇੱਥੇ ਤੁਸੀਂ ਰਹਿੰਦੇ ਹੋ? ਆਪ ਨੇ ਫਰਮਾਇਆ, ਹਾਂ, ਮੈਂ ਬਾਦਸ਼ਾਹ ਵਕਤ ਆ ਤੇ ਮੈਂ ਹੀ ਇੱਥੇ ਰਹਿਣਾ। ਉਹਨੇ ਆਖਿਆ, ਤੇ ਤੁਹਾਡੇ ਤੋਂ ਪਹਿਲੇ ਇੱਥੇ ਕੌਣ ਰਹਿੰਦਾ ਸੀ? ਤੇ ਹਜ਼ਰਤ ਇਬਰਾਹੀਮ ਅਦਮ ਨੇ ਫਰਮਾਇਆ, ਮੇਰੇ ਤੋਂ ਪਹਿਲੇ ਮੇਰੇ ਵਾਲਦ ਸਾਹਿਬ ਰਹਿੰਦੇ ਸਨ। ਉਸ ਫਕੀਰ ਫੇਰ ਪੁੱਛਿਆ, ਤੇ ਉਹਨਾਂ ਤੋਂ ਪਹਿਲੇ? ਹਜ਼ਰਤ ਇਬਰਾਹੀਮ ਅਦਮ ਜਵਾਬ ਦਿੱਤਾ ਕਿ ਉਦੋਂ ਪਹਿਲੇ ਸਾਡੇ ਦਾਦਾ ਜੀ ਰਹਿੰਦੇ ਸਨ। ਪਿਆਰੇ, ਉਹ ਸੁਲਤਾਨ ਇਬਰਾਹੀਮ ਅਦਮ ਜਿਹੜੇ ਕਿ ਬਾਅਦ ਦੇ ਵਿੱਚ ਅੱਲਾਹ ਪਾਕ ਦੇ ਫਕੀਰ ਹੋ ਗਏ ਤੇ ਹਜ਼ਰਤ ਇਬਰਾਹੀਮ ਅਦਮ ਰਹਿਮਤੁल्लाह ਤਾਲਾ ਅਲੈਹ ਬਣ ਗਏ, ਉਹਨਾਂ ਦੀ ਗੱਲਬਾਤ ਸੁਣ ਕੇ ਉਹ ਅੱਲਾਹ ਦਾ ਵਲੀ, ਉਹ ਫਕੀਰ ਜਿਹੜਾ ਉਹਨਾਂ ਦੇ ਦਰਬਾਰ 'ਚ ਪੇਸ਼ ਹੋਇਆ ਸੀ, ਉਹਨੇ ਹਜ਼ਰਤ ਇਬਰਾਹੀਮ ਅਦਮ ਤੋਂ ਇੱਕ ਸਵਾਲ ਪੁੱਛਿਆ। ਉਹਨੇ ਆਖਿਆ, ਹਜ਼ੂਰ ਮੈਨੂੰ ਇਹ ਦੱਸੋ ਬਾਦਸ਼ਾਹ ਵਕਤ, ਤੁਸੀਂ ਆਪੂ ਪਹਿਨਦੇ ਹੋ ਕਿ ਪਹਿਲੇ ਇਸ ਮਹਿਲ ਦੇ ਵਿੱਚ ਤੁਹਾਡੇ ਪੁਰਖੇ, ਤੁਹਾਡੇ ਪੜਦਾਦੇ, ਲੱਕੜਦਾਦੇ ਰਹਿੰਦੇ ਸਨ, ਫਿਰ ਤੁਹਾਡੇ ਦਾਦਾ ਜੀ ਮੁਕੀਮ ਹੋ ਗਏ, ਫਿਰ ਤੁਹਾਡੇ ਵਾਲਦੇ ਗਿਰਾਮੀ ਇੱਥੇ ਰਹੇ ਤੇ ਅੱਜ ਕੱਲ ਤੁਸੀਂ ਇੱਥੇ ਰਹਿੰਦੇ? ਤੇ ਇਹ ਫਿਰ ਸ਼ਾਹੀ ਮਹਿਲ ਤੇ ਘੱਟ ਹੋਇਆ, ਬਹੁਤੀ ਤੇ ਸਰਾਂ ਹੀ ਹੋਈ ਨਾ। ਸਰਾਂ ਹੀ ਅਜਿਹਾ ਮੁਕਾਮ ਹੁੰਦਾ ਜਿੱਥੇ ਮੁਸਾਫਰ ਆਉਂਦੇ ਨੇ, ਕਿਆਮ ਕਰਦੇ ਨੇ, ਮੁਕੀਮ ਹੁੰਦੇ ਨੇ ਤੇ ਫਿਰ ਉਥੋਂ ਅਗਾਂਹ ਟੁਰ ਜਾਂਦੇ। ਤੁਸੀਂ ਤੇ ਆਪਣੇ ਮੂੰਹ ਦੱਸਣ ਡਏ ਹੋ ਇੱਥੇ ਕਈ ਆਏ, ਵਸਦੇ ਰਹੇ ਤੇ ਫਿਰ ਛੱਡ ਕੇ ਟੁਰ ਗਏ ਇਸ ਮਹਿਲ ਨੂੰ। ਤੇ ਇਹ ਮਹਿਲ ਘਾਟੇ, ਇਹ ਤੇ ਸਰਾਂ ਹੀ। ਸਾਹਿਬੋ, ਉਸ ਫਕੀਰ ਦੀਆਂ ਗੱਲਾਂ ਨੇ ਵੀ ਆਪ ਤੇ ਬੜਾ ਜ਼ਬਰਦਸਤ ਅਸਰ ਕੀਤਾ। ਯਾਨੀ ਪੈਦਰ ਪੇ ਆਪ ਦੀ ਮੁਬਾਰਕ ਹਯਾਤੀ ਦੇ ਵਿੱਚ ਅਜਿਹੇ ਵਾਕਿਆਤ ਹੁੰਦੇ ਸਨ ਕਿ ਅੱਲਾਹ ਪਾਕ ਆਪ ਨੂੰ ਆਪਣੇ ਰਾਹ ਦੇ ਉੱਤੇ ਵੇਖਣਾ ਚਾਹੁੰਦਾ ਸੀ, ਆਪਣੇ ਰਾਹ ਦਾ ਪਾਂਦੀ ਬਣਾਉਣਾ ਚਾਹੁੰਦਾ ਸੀ। ਚੁਨਾਚਾ ਉਹ ਜਿਵੇਂ ਮੈਂ ਅਰਜ਼ ਕੀਤੀ ਹੈ ਤੇ ਪੀਰ ਵਾਰਿਸ ਸ਼ਾਹ ਹੋਰਾਂ ਵੀ ਲਿਖਿਆ ਕਿ ਇਸ ਨੀਂਦ ਨੇ ਸ਼ਾਹ ਫਕੀਰ ਕੀਤੇ। ਉਹ ਜਦੋਂ ਖਾਬ ਆਈ ਨਾ ਹਜ਼ਰਤ ਇਬਰਾਹੀਮ ਅਦਮ ਨੂੰ ਕਿ ਉਹਨਾਂ ਦੇ ਸ਼ਾਹੀ ਮਹਿਲ ਦੇ ਕਿੰਗਰੇ ਢਹਿ ਗਏ ਨੇ, ਮਹਿਲ ਡਿੱਗ ਰਿਹਾ, ਉਹ ਫਿਰ ਤਖਤੇ ਸ਼ਾਹੀ ਛੱਡ ਕੇ, ਸਭ ਕੁਝ ਛੱਡ ਛਡਾ ਕੇ ਪਿਆਰਿਓ ਤੇ ਅੱਲਾਹ ਪਾਕ ਦੇ ਫਕੀਰ ਹੋ ਗਏ, ਅੱਲਾਹ ਪਾਕ ਦੀ ਰਾਹ ਤੇ ਟੁਰ ਗਏ। ਫਿਰ ਉਹਨਾਂ ਦਾ ਬੜਾ ਹੀ ਵੱਡਾ ਵਲਾਇਤ ਦੇ ਵਿੱਚ ਮਰਤਬਾ ਹੋਇਆ। ਉਹਨਾਂ ਦੀ ਸਵਾਨੇ ਦੇ ਏਡੇ ਏਡੇ ਅਜ਼ੀਮ ਫਿਰ ਵਾਕਿਆਤ ਮੰਜ਼ਰੇ ਆਮ ਤੇ ਆਏ ਪਿਆਰਿਓ। ਉਹਨਾਂ ਦੀ ਸਾਰੀ ਹਯਾਤੀ ਫਿਰ ਅੱਲਾਹ ਪਾਕ ਸੱਚੇ ਸਾਹਿਬ ਦੇ ਇਸ਼ਕ ਨਾਲ ਪਰੋਚੀ ਹੋਈ ਹੈ। ਬੜੀਆਂ ਬੜੀਆਂ ਖਵਾਰਕ ਚੀਜ਼ਾਂ ਦਾ ਉਹਨਾਂ ਦੇ ਹੱਥੋਂ, ਕਰਾਮਾਤ ਦਾ ਫਿਰ ਜ਼ਹੂਰ ਹੁੰਦਾ ਰਿਹਾ। ਉਹ ਇੱਕ ਅਲੱਗ ਚੈਪਟਰ ਤੇ ਹੋਰ ਲੰਮੀਆਂ ਦਾਸਤਾਨਾਂ ਨੇ। ਬਹਰਹਾਲ ਇਸ ਮਿਸਰੇ ਦੇ ਵਿੱਚ ਪੀਰ ਵਾਰਿਸ ਸ਼ਾਹ ਸੈਯਦ ਨੇ ਜਿਹੜਾ ਲਿਖਿਆ ਕਿ ਇਸ ਨੀਂਦ ਨੇ ਸ਼ਾਹ ਫਕੀਰ ਕੀਤੇ, ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ। ਅੱਲਾਹ ਪਾਕ ਦੀ ਰਾਹ ਤੇ ਟੁਰ ਕੇ ਹਜ਼ਰਤ ਇਬਰਾਹੀਮ ਅਦਮ ਫਕੀਰ ਹੋ ਗਏ, ਬਾਦਸ਼ਾਹੀ ਛੱਡ ਦਿੱਤੀ ਤੇ ਉਸ ਵਕਤ ਨੂੰ ਫਿਰ ਬਹਿ ਕੇ ਤੇ ਰੋਂਦੇ ਰਹੇ, ਯਾਦ ਕਰ ਕਰਕੇ ਕਿ ਮੈਂ ਦੁਨੀਆ ਦੀਆਂ ਆਸਾਇਸ਼ਾਂ ਤੇ ਤਾਇਸ਼ਾਤ ਤੇ ਮੁਲਜ਼ਜ਼ਾਤ ਦੇ ਵਿੱਚ ਕਿਉਂ ਇੰਨਾ ਵਕਤ ਗੁਜ਼ਾਰ ਲਿਆ। ਉਸ ਵੇਲੇ ਨੂੰ ਜਿਹੜਾ ਰੱਬ ਦੇ ਇਸ਼ਕ ਤੋਂ ਬਗੈਰ ਆਪਨੇ ਵਿਆਹਿਆ ਹੋਇਆ ਸੀ, ਗੁਜ਼ਾਰਿਆ ਹੋਇਆ ਸੀ ਪਿਆਰਿਓ, ਉਹਨੂੰ ਯਾਦ ਕਰ ਕਰਕੇ ਆਪ ਰੋਂਦੇ ਹੁੰਦੇ ਸਨ ਕਿ ਕਾਸ਼ ਮੈਂ ਜਮਾਂਦਰੋਂ ਹੀ ਅੱਲਾਹ ਪਾਕ ਦਾ ਨੇਕ ਬੰਦਾ, ਤਾਬਿਆਦਾਰ ਬੰਦਾ ਹੁੰਦਾ, ਜਮਾਂਦਰੋਂ ਹੀ ਵਲੀ ਅੱਲਾ ਹੁੰਦਾ, ਅੱਲਾ ਦੀ ਰਾਹ ਤੇ ਚੱਲਦਾ। ਲੇਕਿਨ ਅੱਲਾਹ ਪਾਕ ਨੂੰ ਆਪ ਨਾਲ ਪਿਆਰ ਸੀ, ਆਪਣੇ ਵੱਲ ਲੈ ਆਂਦਾ ਮਾਲਕ ਨੇ,
ਲੇਕਿਨ ਉਹ ਵਕਤ ਜਿਹੜਾ ਅੱਲਾਹ ਪਾਕ ਦੇ ਇਸ਼ਕ ਤੋਂ ਬਗੈਰ ਗੁਜ਼ਾਰਿਆ। ਹਾਲਾਂਕਿ ਅਸੀਂ ਦੁਨੀਆਦਾਰ ਲੋਕ ਜੇ ਗੌਰ ਕਰੀਏ ਤੇ ਬਿਹਤਰੀਨ ਉਹਨਾਂ ਦੀ ਜ਼ਿੰਦਗੀ ਦਾ ਆਸਾਇਸ਼ਾਂ ਦਾ ਭਰਿਆ ਹੋਇਆ ਵਕਤ ਤੇ ਉਹ ਹੀ ਸੀ ਨਾ ਜਦੋਂ ਆਪ ਬਾਦਸ਼ਾਹ ਸਨ। ਲੇਕਿਨ ਨਹੀਂ, ਫਕੀਰੀਏ ਚ ਆਪ ਆ ਕੇ ਬਹੁਤੇ ਖੁਸ਼ ਸਨ ਔਰ ਆਪ ਆਪਣੀ ਬਾਦਸ਼ਾਹੀ ਵਾਲਾ ਸਮਾਂ ਯਾਦ ਕਰ ਕਰਕੇ ਪਛਤਾਉਂਦੇ ਤੇ ਰੋਂਦੇ ਹੁੰਦੇ ਸਨ। ਇਹ ਹਜ਼ਰਤ ਇਬਰਾਹੀਮ ਅਦਮ ਵੱਲ ਇਸ਼ਾਰਾ ਹੈ ਇਸ ਗੱਲ ਵਿੱਚ। ਸਾਹਿਬੋ, ਬੜੀ ਬੜੀ ਵੱਡੀ ਗੱਲ ਹਰ ਮਿਸਰੇ ਦੇ ਵਿੱਚ ਪੀਰ ਵਾਰਿਸ ਸ਼ਾਹ ਹੋਰਾਂ ਕਲਮਬੰਦ ਕੀਤੀ। ਵੇਖੋ ਨਾ, ਹਜ਼ਰਤ ਯੂਸਫ अलैहिस्सलाम ਦਾ ਵਾਕਿਆ ਹੈ। ਹਜ਼ਰਤ ਯੂਨਸ ਮੱਛੀ ਦੇ ਪੇਟ ਵਿੱਚ ਟੁਰ ਗਏ, ਛੋਟੀ ਜਿਹੀ ਉਹਨਾਂ ਕੋਲੋਂ ਭੁੱਲ ਹੋਈ, ਅੱਲਾਹ ਪਾਕ ਨਾਰਾਜ਼ ਹੋ ਗਏ। ਨੀਂਦਰ ਦੇ ਵਿੱਚ ਹੀ ਖਾਬ ਵੇਖਿਆ ਹਜ਼ਰਤ ਇਬਰਾਹੀਮ ਨੇ ਤੇ ਹਜ਼ਰਤ ਇਸਮਾਈਲ ਦੇ ਗਲੇ ਦੇ ਉੱਤੇ ਛੁਰੀ ਚਲਾਉਣ ਦਾ ਹੁਕਮ ਹੋ ਗਿਆ। ਹਲਕਾ ਜਿਹਾ ਇੱਕ ਛੋਟੀ ਜਿਹੀ ਲਗਜ਼ਸ਼ ਤੇ ਭੁੱਲ ਤੇ ਚੁੱਕ ਹੋਈ। ਹਜ਼ਰਤ ਯਾਕੂਬ अलैहिस्सलाम ਆਪਣੇ ਪੁੱਤਰ ਨੂੰ ਭਰਾਵਾਂ ਨਾਲ ਘੱਲ ਬੈਠੇ ਤੇ ਭਰਾਵਾਂ ਹੀ ਸਕਿਆਂ ਖੂਹ 'ਚ ਸੁੱਟ ਦਿੱਤਾ। ਯਾਨੀ ਹਰ ਮਿਸਰਾ ਇੱਕ ਤਾਰੀਖ ਆਪਣੇ ਅੰਦਰ ਸਮੋਏ ਹੋਏ ਵੇ। ਇਨਸ਼ਾਅੱਲਾ ਬਾਕੀ ਗੱਲਾਂ ਬਾਤਾਂ ਆਪਣੇ ਅਗਲੇ ਵਲੌਗ ਦੇ ਵਿੱਚ ਇਸੇ ਹੀ ਵਾਰਿਸ ਸ਼ਾਹ ਦੇ ਕਤੇ ਬਾਰੇ ਤੁਹਾਡੇ ਹਜ਼ੂਰ ਮੈਂ ਅਰਜ਼ ਕਰਾਂਗਾ। ਹੁਣ ਦਿਓ ਸਾਨੂੰ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं चल